ਇਹ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 16 ਜਨਵਰੀ ਦਿਨ ਹੈਗਾ ਹੈ ਜੀ, ਵੀਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਇਹਨਾਂ ਨੂੰ ਕਾਲ 408 272 2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਆ। ਕਵਰਡ ਕੈਲੀਫੋਰਨੀਆ ਲੈਣ ਦੇ ਲਈ ਅਖੀਰਲੀ ਤਰੀਕ 21 ਜਨਵਰੀ ਹੈ। ਜੇ ਇਸ ਵਾਰ ਹੈਲਥ ਇੰਸ਼ੋਰੈਂਸ ਨਹੀਂ ਲੈਂਦੇ ਤਾਂ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਪਾਇਆ ਜਾਵੇਗਾ। ਉਸ ਜੁਰਮਾਨੇ ਤੋਂ ਬਚਣ ਲਈ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਾਲ ਕਰੋ 408 272 2500। ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਜੀ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਦੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿਮਾ ਸਹੋਤਾ 209 277 0113। ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਸ਼ਿਵ ਸੈਨਾ ਦੇ ਜਿਹੜੇ ਰਾਊਤ ਨੇ ਬਿਆਨ ਵਾਪਸ ਲਿਆ ਹੁਣ। ਹਾਂਜੀ, ਸ਼ਿਵ ਸੈਨਾ ਦੇ ਜਿਹੜੇ ਸੰਜੇ ਰਾਊਤ ਆ, ਇਹਨਾਂ ਨੇ ਬਿਆਨ ਦਿੱਤਾ ਸੀ, ਜਾਂ ਕਹਿ ਲਈਏ ਕਿ ਖਲਬਲੀ ਮਚਾ ਦਿੱਤੀ ਸੀ ਇਹ ਕਹਿ ਕੇ ਕਿ ਕਿਸੇ ਵੇਲੇ ਦਾ ਜਿਹੜਾ ਬਹੁਤ ਪ੍ਰਸਿੱਧ ਡੌਨ ਹੁੰਦਾ ਸੀਗਾ ਕਰੀਮ ਲਾਲਾ, ਇੰਦਰਾ ਗਾਂਧੀ ਜਾ ਕੇ ਉਹਨੂੰ ਮਿਲਿਆ ਕਰਦੀ ਸੀਗੀ। ਹਾਲਾਂਕਿ ਇੱਕ ਦੋ ਗੱਲਾਂ ਹੋਰ ਵੀ ਆਖੀਆਂ ਕਿ ਹਾਜੀ ਮਸਤਾਨ ਜਦੋਂ ਸੈਕਟਰੀਏਟ ਦੇ ਵਿੱਚ ਜਾਂਦਾ ਸੀਗਾ ਤੇ ਸਾਰਾ ਜਿਹੜਾ ਅਫਸਰਸ਼ਾਹੀ ਦਾ ਲਾਣਾ ਬਾਣਾ ਸੀਗਾ ਉਹ ਉਹਨੂੰ ਵੇਖਣ ਲਈ ਢੁੱਕ ਪੈਂਦਾ ਹੁੰਦਾ ਸੀਗਾ। ਤੇ ਇਹ ਚੀਜ਼ਾਂ ਉਹਨੇ ਇੱਕ ਸਧਾਰਨ ਸੰਵਾਦ ਚਰਚਾ ਸੀਗੀ ਉਹਦੇ ਵਿੱਚ ਆਖੀਆਂ। ਔਰ ਘੱਟ ਪਤਾ ਹੋਏਗਾ, ਸੰਜੇ ਰਾਊਤ ਜਿਹੜਾ ਉਹ ਕ੍ਰਾਈਮ ਰਿਪੋਰਟਰ ਵੀ ਰਿਹਾ ਕਿਸੇ ਸਮੇਂ, ਤਾਂ ਸ਼ਾਇਦ ਹੋ ਸਕਦਾ ਆਪਣੇ ਤਜਰਬੇ ਦੇ ਝੋਲੇ ਚੋਂ ਉਹਨੇ ਸਾਰੇ ਸ਼ਗੂਫੇ ਕੱਢ ਲਏ ਹੋਣ। ਪਰ ਹੁਣ ਚੱਕਰ ਇਹ ਪੈ ਗਿਆ ਕਿ ਉੱਥੇ ਤੁਹਾਨੂੰ ਪਤਾ ਕਿ ਇਹ ਅਲਾਇੰਸ ਪਾਰਟਨਰ ਨੇ ਕਾਂਗਰਸ ਵਾਲੇ। ਔਰ ਇਸ ਵੇਲੇ ਜੇ ਤੁਸੀਂ ਸਿਆਸਤ ਦਾ ਨੈਰੇਟਿਵ ਵੇਖੋਗੇ, ਕੌਮੀ ਸਿਆਸਤ ਦਾ ਨੈਰੇਟਿਵ ਆਪਾਂ ਜੇ ਦੇਖੀਏ, ਉਹ ਇਸ ਤਰ੍ਹਾਂ ਦਾ ਕਿ ਉਹਦੇ ਵਿੱਚ ਰਾਸ਼ਟਰੀ ਸੁਰੱਖਿਆ ਯਾਨੀ ਕੌਮੀ ਡਿਫੈਂਸ ਜਿਹਨੂੰ ਆਪਾਂ ਕਹਿੰਦੇ ਹਾਂ, ਫਿਰ ਰਾਸ਼ਟਰਵਾਦ, ਦੋ ਚੀਜ਼ਾਂ ਜਿਹੜੀਆਂ ਇਹੋ ਜਿਹੀਆਂ ਜਿਹਦੇ ਤੇ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਘਸ ਕੇ ਜਾਂਦੇ ਆ। ਦੋਨੇ ਜਿਹੜੇ ਇਹ ਤੁਰੇ ਆ ਘਸਦੇ ਆਪਸ ਦੇ ਵਿੱਚ। ਤਾਂ ਮੈਨੂੰ ਲੱਗਦਾ ਕਿ ਜਿਹੜੇ ਇਹ ਅਲਫਾਜ਼ ਉਹਨਾਂ ਨੇ ਕਹੇ, ਜਿਹੜੇ ਬੋਲ ਕਹੇ ਸੰਜੇ ਰਾਉਤ ਨੇ, ਤਾਂ ਉਹ ਜੇ ਵਾਪਸ ਲਏ ਆ, ਕਿਉਂਕਿ ਆਮ ਤੌਰ ਤੇ ਸੰਜੇ ਰਾਉਤ ਇਹੋ ਜਿਹਾ ਬੰਦਾ ਛੇਤੀ ਕਿਤੇ ਝੁਕਦਾ ਨਹੀਂ ਹੈ। ਇੱਕ ਤੇ ਰੁਕਦਾ ਨਹੀਂ ਜਦੋਂ ਬੋਲੇ, ਤੇ ਫਿਰ ਦੂਸਰੀ ਗੱਲ ਹੈ ਕਿ ਝੁਕਦਾ ਨਹੀਂ ਜਿਹੜੇ ਉਹਨੇ ਬੋਲੇ ਹੋਣਾ। ਤੇ ਇਹਦਾ ਮਤਲਬ ਹੈ ਕਿ ਕਾਂਗਰਸ ਨੇ ਉਧਵ ਠਾਕਰ ਦੇ ਜ਼ਰੀਏ ਜਾਂ ਜਿਹੜੇ ਹੈਗੇ ਆ ਸ਼ਰਦ ਪਵਾਰ, ਉਹਨਾਂ ਦੇ ਜ਼ਰੀਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਐਸੀਆਂ ਕੀਤੀਆਂ ਕਿ ਫਿਰ ਇਹਨਾਂ ਨੂੰ ਅਖੀਰ ਦੇ ਵਿੱਚ ਝੁਕਣਾ ਪਿਆ ਕਿ ਜੇ ਕਿਸੇ ਕਾਂਗਰਸੀ ਮਿੱਤਰ ਨੂੰ ਦੁੱਖ ਲੱਗਾ, ਉਹਨਾਂ ਦੀ ਭਾਵਨਾ ਨੂੰ ਠੇਸ ਲੱਗੀ ਹੈ, ਤਾਂ ਮੈਂ ਮਾਫੀ ਮੰਗਦਾ। ਤਾਂ ਇਹਦਾ ਮਤਲਬ ਹੈ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਪਰਦੇ ਦੇ ਪਿੱਛੇ ਹੋਇਆ। ਹਾਲਾਂਕਿ ਪਰਦੇ ਦੇ ਬਾਹਰ ਵੀ ਹੋਇਆ, ਕੁਛ ਕਾਂਗਰਸੀ ਆਗੂਆਂ ਨੇ ਇਹਦਾ ਕਾਫੀ ਖੰਡਨ ਮੰਡਨ ਕੀਤਾ। ਪਰ ਉਸ ਤਰ੍ਹਾਂ ਸੱਚ ਜਿਹੜਾ ਇਹ ਹੁਣ ਪਤਾ ਨਹੀਂ, ਸੰਜੇ ਰਾਉਤ ਜਾਣਦਾ ਕਿ ਇੰਦਰਾ ਗਾਂਧੀ ਉਹਨੂੰ ਮਿਲਦੀ ਸੀਗੀ ਜਾਂ ਨਹੀਂ। ਪਰ ਇੱਕ ਸੱਚ ਆ, ਇੱਕ ਹਕੀਕਤ ਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਜਾਂ ਜਿਹੜੇ ਗਰੋਹਬਾਜ਼ ਆ, ਇਹਨਾਂ ਦਾ ਰੌਲਾ ਦੋਵੇਂ ਪਾਰਟੀਆਂ ਯਾਨੀ ਮੇਨ ਸਟ੍ਰੀਮ ਦੀਆਂ ਜਿਹੜੀਆਂ ਦੋ ਪਾਰਟੀਆਂ ਪਾਉਂਦੀਆਂ, ਤੇ ਦੋਹਾਂ ਹੀ ਪਾਰਟੀਆਂ ਦੇ ਮੱਥੇ ਤੇ ਕਈ ਵਾਰ ਇਹ ਦਾਗ ਲੱਗ ਚੁੱਕੇ ਆ ਕਿ ਇਹ ਦਾਗੀ ਬੰਦੇ ਜਿਹੜੇ ਉਹ ਇਹਨਾਂ ਦੇ ਸੰਪਰਕ 'ਚ ਰਹਿੰਦੇ ਆ ਜਾਂ ਕਈ ਵਾਰ ਆਪ ਹੀ ਸੰਪਰਕ ਬਣਾ ਲੈਂਦੇ ਆ। ਉਸੇ ਤਰ੍ਹਾਂ ਜੇ ਤੁਸੀਂ ਮਹਾਰਾਸ਼ਟਰ ਦੇ ਵਿੱਚ ਵੇਖੋਗੇ, ਕਿਉਂਕਿ ਬੰਬੇ ਸੀਗਾ ਜਿਹੜਾ ਉਹ ਅੰਡਰਵਰਲਡ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਕੇਂਦਰ ਬਣਿਆ। ਸ਼ਿਕਾਗੋ ਤੋਂ ਬਾਅਦ ਜੇ ਕਿਤੇ ਪਹਿਲੀ ਚਰਚਾ ਹੋਈ 60 'ਚ ਤਾਂ ਉਹ ਬੰਬੇ ਸੀਗਾ। ਤੇ ਜੇ ਤੁਸੀਂ ਬੰਬੇ ਦੀਆਂ ਕੁਝ ਦੋ ਤਿੰਨ ਚੀਜ਼ਾਂ ਤੇ ਝਾਤ ਮਾਰ ਲਓ, ਸਾਰੀ ਗੱਲ ਸਾਫ਼ ਹੋ ਜਾਂਦੀ ਆ। ਪਹਿਲੀ ਗੱਲ ਤੇ ਇਹ ਆ ਕਿ ਹਾਜੀ ਮਸਤਾਨ ਤੇ ਕਰੀਮ ਲਾਲਾ ਇੱਕ ਵੇਲੇ ਆ ਕੇ ਇਹ ਜਿਹੜੇ ਦੋ ਟੌਪ ਦੇ ਤੇ ਪੁਰਾਣੇ ਜਿਹੜੇ ਇਹ ਡੌਨ ਸੀਗੇ, ਇਹ ਦੋਵੇਂ ਸਰੈਂਡਰ ਕਰਦੇ ਆ ਜੈ ਪ੍ਰਕਾਸ਼ ਮੂਵਮੈਂਟ ਦੇ ਬਾਅਦ। ਮਤਲਬ ਕਿ ਜਦੋਂ ਚੱਲਦੀ ਆ ਜੈ ਪ੍ਰਕਾਸ਼ ਮੂਵਮੈਂਟ
ਇੰਦਰਾ ਗਾਂਧੀ ਦੇ ਉਲਟ ਉਦੋਂ ਇਹ ਸਰੈਂਡਰ ਕਰਦੇ ਆ। ਇੱਕ ਚੀਜ਼ ਇਹ ਆ। ਦੂਸਰਾ ਇਹ ਆ ਕਿ ਜਿਸ ਵੇਲੇ ਦਾਊਦ ਇਬਰਾਹਿਮ ਪੂਰੀ ਤਰ੍ਹਾਂ ਛਾ ਗਿਆ ਕ੍ਰਾਈਮ ਦੀ ਦੁਨੀਆ ਦੇ ਵਿੱਚ, ਉਦੋਂ ਇੱਕ ਹਿੰਦੂ ਜਿਹੜਾ ਕਿ ਮਜ਼ਦੂਰ ਦਾ ਮੁੰਡਾ ਸੀਗਾ, ਔਰ ਜਿਸ ਸਮੇਂ ਟੈਕਸਟਾਈਲ ਮਿਲ ਦੀ ਬਹੁਤ ਵੱਡੀ ਹੜਤਾਲ ਹੋਈ ਬੰਬੇ ਦੇ ਵਿੱਚ, ਫਿਰ ਉਸ ਤੋਂ ਬਾਅਦ ਬਹੁਤ ਸਾਰੇ ਮਜ਼ਦੂਰ ਬੇਰੁਜ਼ਗਾਰ ਹੋ ਗਏ, ਉਹਨਾਂ ਬੱਚਿਆਂ 'ਚ ਇੱਕ ਜਿਹੜਾ ਨਿਕਲਿਆ ਸੀ ਅਰੁਣ ਗਾਵਲੀ, ਉਹਨੂੰ ਬਰੋਬਰ ਸਟੈਬਲਿਸ਼ ਕੀਤਾ ਗਿਆ। ਔਰ ਕਮਾਲ ਦੀ ਗੱਲ ਆ ਕਿ ਜਿਹੜਾ ਬਾਲਾ ਸਾਹਿਬ ਠਾਕਰੇ ਸੀਗਾ, ਉਹਨੇ ਇੱਕ ਵਾਰੀ ਸਪਸ਼ਟ ਕਿਹਾ ਸੀਗਾ ਕਿ ਜੇ ਉਹਨਾਂ ਦੇ ਕੋਲ, ਭਾਵ ਕਾਂਗਰਸੀਆਂ ਦੇ ਕੋਲ ਦਾਊਦ ਇਬਰਾਹਿਮ ਹੈ ਤੇ ਸਾਡੇ ਕੋਲ ਅਰੁਣ ਗਾਵਲੀ ਆ। ਅਰੁਣ ਗਾਵਲੀ ਵੀ ਮੁੜ ਕੇ ਰਾਜਨੀਤੀ 'ਚ ਆ ਗਿਆ, ਇਲੈਕਸ਼ਨ ਤੱਕ ਲੜਿਆ, ਉਹਦੇ ਭਤੀਜੇ ਨੂੰ ਉਹਦੇ ਬਰੋਬਰ ਟਿਕਟ ਦਿੱਤੀ ਸੀਗੀ ਇਸੇ ਹੀ ਸ਼ਰਦ ਪਵਾਰ ਨੇ, ਜੋ ਅੱਜ ਇਸੇ ਹੀ ਅਲਾਇੰਸ ਦਾ ਹਿੱਸਾ ਹੈ। ਤਾਂ ਖੁਦ ਸ਼ਰਦ ਪਵਾਰ ਤੇ ਦੋਸ਼ ਲੱਗਦਾ ਸੀਗਾ ਕਿ ਦਾਊਦ ਇਬਰਾਹਿਮ ਨੂੰ ਪੂਰੀ ਸਪੋਰਟ ਕਰਦਾ। ਤੇ ਦੂਜੀ ਚੀਜ਼ ਕਿ ਜਿਹੜੇ ਆ ਭਾਰਤੀ ਜਨਤਾ ਪਾਰਟੀ ਵਾਲੇ ਜਿਨ੍ਹਾਂ ਨੇ ਬਹੁਤ ਇਸ ਮਾਮਲੇ ਤੇ ਉਛਲ ਕੂਦ ਕੀਤੀ, ਇਹਨਾਂ ਤੇ ਵੀ ਕਈ ਕਿਸਮ ਦੇ ਦੋਸ਼ ਲੱਗਦੇ। ਜਿਸ ਤਰ੍ਹਾਂ ਅੱਜ ਦਵਿੰਦਰ ਫੜਨਵੀਸ ਤੇ ਵੀ ਦੋਸ਼ ਲੱਗਾ ਕਿ ਵਰਸ਼ਾ ਜਿਹੜਾ ਕਿ ਸਰਕਾਰੀ ਉੱਥੋਂ ਦਾ ਰਿਹਾਇਸ਼ੀ ਮਕਾਨ ਹੈ ਮੁੱਖ ਮੰਤਰੀ ਦਾ, ਤਾਂ ਉਹਦੇ ਤੇ ਵੀ ਦੋਸ਼ ਲੱਗਿਆ ਕਿ ਇਹਨੇ ਉਸ ਰਿਹਾਇਸ਼ ਦੇ ਵਿੱਚ ਇੱਕ ਬਹੁਤ ਵੱਡੇ ਡੌਨ ਦੇ ਨਾਲ ਮੁਲਾਕਾਤ ਕੀਤੀ ਔਰ ਬਾਅਦ ਦੇ ਵਿੱਚ ਉਹਨੂੰ ਇੱਕ ਅਹੁਦਾ ਵੀ ਦਿੱਤਾ। ਤੇ ਯਾਦ ਹੋਣਾ ਤੁਹਾਨੂੰ ਕੁਝ ਸਮਾਂ ਪਹਿਲਾਂ ਇਹਨਾਂ ਦੇ ਆਪਣੇ ਵਜ਼ੀਰ ਜਿਹੜੇ ਮਹਾਰਾਸ਼ਟਰ ਦੇ ਵਜ਼ੀਰ ਸੀਗੇ, ਸ਼ਾਇਦ ਉਹਨਾਂ ਦਾ ਨਾਮ ਮਹਾਜਨ ਸੀ, ਪਤਾ ਨਹੀਂ ਉਹ ਅੱਗੇ ਕੀ ਲੱਗਦਾ ਸੀਗਾ, ਉਹ ਇੱਕ ਵਿਧਾਇਕ, ਇੱਕ ਇਹਨਾਂ ਦਾ ਪੂਨੇ ਤੋਂ ਮੇਅਰ, ਇਹ ਇਬਰਾਹਿਮ ਦੀ ਯਾਨੀ ਦਾਊਦ ਇਬਰਾਹਿਮ ਦੀ ਜਿਹੜੀ ਸਾਂਢੂ ਦੀ ਬੇਟੀ ਸੀ ਉਹਦੇ ਵਿਆਹ ਦੇ ਵਿੱਚ ਚਲੇ ਗਏ ਸੀਗੇ ਤੇ ਉੱਥੇ ਵੀ ਬਹੁਤ ਰੌਲਾ ਪਿਆ ਸੀਗਾ। ਸੋ ਜੇ ਇਹ ਪਰਤਾਂ ਫੋਲੋਗੇ ਬਹੁਤ ਦੂਰ ਤੱਕ ਜਾਂਦੀਆਂ ਨੇ ਗੱਲਾਂ ਬਾਤਾਂ। ਤਾਂ ਖੈਰ ਇਹ ਮਾਮਲਾ ਜਿਹੜਾ ਇਹ ਜਿੰਨੀ ਛੇਤੀ ਉਛਲਿਆ ਉਨੀ ਛੇਤੀ ਇਹ ਥੱਲੇ ਬਹਿ ਗਿਆ ਬੀਅਰ ਦੀ ਝੱਗ ਵਾਂਗੂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਸੰਜੇ ਰਾਉਤ ਜਿਹੜੇ ਉਹ ਆਪਣੇ ਬਿਆਨ ਤੋਂ ਪਲਟੇ ਇਸ ਕਰਕੇ ਕਿਉਂਕਿ ਸਿਆਣਿਆਂ ਨੇ ਸੱਚ ਆਖਿਆ ਕਿ ਜਿਹੜੇ ਗੋਡੇ ਆ ਉਹ ਪਾਲੇ ਵਿੱਚ ਹੀ ਢਿੱਡ ਨੂੰ ਆਉਂਦੇ ਆ, ਜਦੋਂ ਜ਼ੋਰ ਪੈਂਦਾ ਸਖਤੀ ਹੁੰਦੀ ਹੈ ਉਦੋਂ ਇਸ ਤਰ੍ਹਾਂ ਬਿਆਨ ਪਲਟੇ ਜਾਂਦੇ ਆ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਣਡੁੱਬੀ ਡੀਲ ਦੇ ਵਿੱਚ ਹੁਣ ਅਡਾਨੀ ਨੂੰ ਸ਼ਾਮਲ ਕਰਨ ਦੇ ਉੱਤੇ ਕਾਂਗਰਸ ਨੇ ਚੁੱਕਿਆ ਹੈ ਸਵਾਲ। ਅਡਾਨੀ ਸਾਹਿਬ ਤੇ ਮੋਦੀ ਇਹ ਤੇ ਐ ਕਹੀਏ ਕਿ ਜਿੱਦਾਂ ਕੋਈ ਬੰਦਾ ਚੱਲਦਾ ਤੇ ਨਾਲ ਨਾਲ ਪਰਛਾਵਾਂ ਚੱਲਦਾ। ਉਹੀ ਆ ਗਾਣਾ ਸੁਣਦੇ ਹੁੰਦੇ ਸੀ ਛੋਟੇ ਹੁੰਦੇ, ਨਾਲ ਨਾਲ ਚੱਲੇ ਨੀ ਗਰਧਾਰੀ ਲਾਲ, ਮਲਕੀਤ ਸਿੰਘ ਦਾ ਸੀਗਾ ਸ਼ਾਇਦ। ਤਾਂ ਉਹ ਇੱਕ ਦੂਜੇ ਨਾਮ ਜਿਹੜੇ ਆ ਇੱਕ ਦੂਜੇ ਦੇ ਨਾਲ ਨਾਲ ਹੀ ਚੱਲਦੇ ਆ। ਤਾਂ ਖੈਰ ਹੁਣ ਦੇਖੋ ਕਾਂਗਰਸ ਨੇ ਦੋਸ਼ ਲਾਏ ਆ। ਕਾਂਗਰਸ ਦੇ ਦੋਸ਼ ਇਹ ਆ ਕਿ ਪਣਡੁੱਬੀ ਡੀਲ ਹੈ ਕੋਈ ਤਕਰੀਬਨ 45,000 ਕਰੋੜ ਰੁਪਏ ਦੀ, ਤੇ ਇਹਦਾ ਨਾਮ ਵੀ ਦਿੱਤਾ 75 ਪਣਡੁੱਬੀ ਸਕੀਮ। ਇਹ ਰੱਖਿਆ ਖਰੀਦ ਦੇ ਇੱਕ ਸੌਦਿਆਂ ਦਾ ਹਿੱਸਾ, ਜਿਵੇਂ ਤੁਹਾਨੂੰ ਪਤਾ ਹੀ ਆ ਕਿ ਰੱਖਿਆ ਖਰੀਦ ਦੇ ਸੌਦੇ ਜਿਹੜੇ ਇਹ ਹੁੰਦੇ ਰਹਿੰਦੇ ਆ ਔਰ ਇਹਨਾਂ ਸੌਦਿਆਂ ਦੇ ਵਿੱਚ ਹੀ ਮੁੜ ਕੇ ਵਿਵਾਦ ਪੈਦਾ ਹੋ ਜਾਂਦੇ ਆ। ਤਾਂ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਦੋਸ਼ ਲਾਇਆ ਵਾ ਕਿ ਅਡਾਨੀ ਡਿਫੈਂਸ ਜੇਵੀ ਹੈ ਜਿਹੜੀ ਕੰਪਨੀ, ਇਹਨੂੰ ਇਸ ਪਣਡੁੱਬੀ ਜਾਂ ਜਹਾਜ਼ ਬਣਾਉਣ ਦਾ ਨਾ ਤੇ ਕੋਈ ਤਜਰਬਾ ਹੈ, ਪਰ ਬਾਵਜੂਦ ਇਸ ਦੇ ਇਹਨਾਂ ਨੂੰ ਇਸ ਡੀਲ ਦੇ ਵਿੱਚ ਮੌਕਾ ਦਿੱਤਾ ਜਾ ਰਿਹਾ। ਮਤਲਬ ਕਿ ਭਾਈਵਾਲੀ ਦੀ ਇਹਨਾਂ ਵਾਸਤੇ ਪੂਰੀ ਪਈ ਤਿਆਰ ਕੀਤੀ ਗਈ ਹੈ ਕਿ ਇਹ ਪਹਿਲ ਪਾ ਕੇ ਉਹਦੇ ਤੇ ਅੱਗੇ ਚੱਲ ਕੇ ਆਪਦਾ ਨਫਾ ਨੁਕਸਾਨ ਜੋ ਵੀ ਹੈ ਉਹ ਖੱਟ ਸਕਣ। ਤਾਂ ਖੈਰ ਇਹ ਤਾਂ ਚਲੋ ਹੁਣ ਸਿਆਸੀ ਦੋਸ਼ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜਾ ਰਾਫੇਲ ਦਾ ਮਾਮਲਾ ਸੀ ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਹੀ ਬਿਆਨਬਾਜ਼ੀਆਂ ਦਾ ਸਿਲਸਿਲਾ ਚੱਲਿਆ ਸੀ ਔਰ ਇਹਦੇ ਵਿੱਚ ਵੀ ਮੇਰੇ ਖਿਆਲ ਦੇ ਨਾਲ ਚੱਲੂਗਾ। ਪਰ ਇੱਕ ਵੱਡੀ ਜਿਹੜੀ ਗੱਲ ਆ ਉਹ ਅਣਗੌਲੀ ਆ ਥੋੜੀ, ਸ਼ਾਇਦ ਕਾਂਗਰਸ ਦੀ ਨਿਗਾਹ 'ਚ ਹੁਣ ਤੱਕ ਨਹੀਂ ਆਈ। ਤਾਂ ਹੋਇਆ ਕੀ ਆ, ਤੁਹਾਨੂੰ ਯਾਦ ਹੋਣਾ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਆ ਜਿਹੜੇ ਮਹਾਤਿਰ ਬਿਨ ਮੁਹੰਮਦ, ਯਾਦ ਹੋਣਾ ਤੁਹਾਨੂੰ, ਉਹਨਾਂ ਨੇ ਕਸ਼ਮੀਰ ਨੂੰ ਲੈ ਕੇ ਬਹੁਤ ਤਕੜੀ ਬਿਆਨਬਾਜ਼ੀ ਕੀਤੀ ਸੀ ਜਦੋਂ 370 ਇਹਨਾਂ ਨੇ ਮਨਸੂਖ ਕੀਤੀ ਆ। ਉਸ ਤੋਂ ਬਾਅਦ ਵੀ ਉਹਨਾਂ ਨੇ ਇੱਕ ਲੌਬਿੰਗ ਕੀਤੀ ਇੰਡੀਆ ਦੇ ਅਗੇਂਸਟ। ਇੰਡੀਆ ਤਪਦਾ ਰਿਹਾ ਅੰਦਰ ਖਾਤੇ। ਫਿਰ ਉਹਨਾਂ ਨੇ ਕੀ ਕੀਤਾ ਕਿ ਚੱਕ ਕੇ ਇੰਡੀਆ ਵਾਲਿਆਂ ਨੇ ਜੋ ਪਾਮ ਆਇਲ ਆਉਂਦਾ, ਬਹੁਤ ਵੱਡੀ ਖੇਪ ਆਉਂਦੀ ਸੀ ਮਲੇਸ਼ੀਆ ਚੋਂ, ਕਿਉਂਕਿ ਰਿਫਾਈਨ ਕਰਕੇ ਭੇਜਦੇ ਸਨ ਤਿਆਰ ਬਰ ਤਿਆਰ, ਤਾਂ ਇਹਨਾਂ ਨੇ ਉਹ ਪਾਮ ਆਇਲ ਖਰੀਦਣਾ ਬੰਦ ਕਰ ਦਿੱਤਾ। ਪਾਮ ਆਇਲ ਖਰੀਦਣਾ ਬੰਦ ਕਰ ਦਿੱਤਾ। ਇੰਡੋਨੇਸ਼ੀਆ ਨੂੰ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਸਾਨੂੰ ਕੱਚਾ ਤੇਲ ਦਿਓ, ਅਸੀਂ ਇਹ ਕਰਾਂਗੇ ਕਿ ਅਸੀਂ ਆਪ ਸੋਧ ਕੇ ਤੇ ਉਹ ਅੱਗੇ ਆਪਣੀਆਂ ਕੰਪਨੀਆਂ ਨੂੰ ਦੇਵਾਂਗੇ। ਤਾਂ ਜ਼ਾਰਾ ਜੀ ਗੱਲ ਹੈ ਕਿ ਦੋ ਬੰਦਿਆਂ ਨੂੰ ਹੁਣ ਉਸ ਚੀਜ਼ ਦਾ, ਉਸ ਡੀਲ ਦਾ ਬਹੁਤ ਵੱਡਾ ਫਾਇਦਾ ਹੋਣਾ।
ਇੱਕ ਰਾਮਦੇਵ ਨੂੰ, ਦੂਸਰਾ ਅਡਾਨੀ ਨੂੰ। ਰਿਫਾਈਨਰੀਆਂ ਜਿਹੜੀਆਂ ਨੇ ਉਹ ਇਹਨਾਂ 'ਚ ਜਾਣਾ ਪਾਮ ਆਇਲ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਇਹ ਸਭ ਕੁਛ ਚੱਲਦਾ ਰਹਿੰਦਾ। ਬਾਕੀ ਨਫਾ ਨੁਕਸਾਨ ਕੀ ਹੋਏਗਾ, ਇਹ ਪ੍ਰਾਈਵੇਟ ਡੀਲਾਂ ਜਿਹੜੀਆਂ ਪ੍ਰਾਈਵੇਟ ਪਲੇਅਰ ਕਰਦੇ ਆ ਉਹਦੇ 'ਚ ਕਈ ਵਾਰ ਫਾਇਦਾ ਵੀ ਹੁੰਦਾ, ਕਈ ਵਾਰ ਨੁਕਸਾਨ ਵੀ ਹੁੰਦਾ ਹੈ। ਤੇ ਪ੍ਰਾਈਵੇਟ ਪਲੇਅਰ ਜਿਹੜੇ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਕਬੱਡੀ ਪਾਉਂਦੇ ਉਹਨਾਂ ਨੇ ਆਪਣੀ ਜੇਬ ਦੇਖਣੀ ਹੈ, ਜੇਬਾਂ ਦੇਖਣਾ ਹੈ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ ਇਹਨਾਂ ਦੀ ਹੈਗੀ ਆ ਕੋਲ ਮਾਈਨ, ਉਹਦੇ ਤੇ ਵੀ ਬਹੁਤ ਵੱਡਾ ਪ੍ਰੋਟੈਸਟ ਚੱਲਦਾ ਪਿਆ। ਤਾਂ ਬਹਰਹਾਲ ਦੇਖੋ ਅੱਗੇ ਕੀ ਬਣਦਾ ਇਸ ਡੀਲ ਦੇ ਵਿੱਚ। ਫਾਈਨਲ ਜਿਹੜੇ ਪਾਰਟਨਰਸ਼ਿਪ ਵਾਲੇ ਨਾਂ ਆ ਉਹ ਕਿਹੜੇ ਕਿਹੜੇ ਪੈਂਦੇ, ਇੰਤਜ਼ਾਰ ਰਹੇਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਾਰਤੀ ਨੋਟਾਂ ਦੇ ਉੱਤੇ ਲਕਸ਼ਮੀ ਦੀ ਤਸਵੀਰ ਛਾਪਣ ਨਾਲ ਕਰੰਸੀ ਹੋਵੇਗੀ ਮਜ਼ਬੂਤ। ਤੇ ਸੁਬਰਾਮਨੀਅਮ ਸਵਾਮੀ ਦਾ ਬੇਤੁਕਾ ਜਿਹਾ ਬਿਆਨ। ਸ਼ਾਬਾਸ਼ ਸ਼ਾਬਾਸ਼ ਇਹਨਾਂ ਦੇ। ਨਹੀਂ, ਮੈਂ ਇੱਕ ਆਈਡੀਆ ਹੋਰ ਦਿੰਦਾ ਨਾ, ਛੱਡੋ ਲਕਸ਼ਮੀ ਦੀ, ਛੱਡੋ ਫੋਟੋ, ਪੂਜਾ ਕਰ ਲਈ ਆ, ਦੀਵਾਲੀ ਲੰਘ ਗਈ ਆ ਨਾ, ਦੀਵਾਲੀ ਤੇ ਹੀ ਕਰਦੇ ਆ ਨਾ ਪੂਜਾ ਲਕਸ਼ਮੀ ਦੀ, ਉਹ ਤਾਂ ਕਰ ਲਈ। ਮੇਰੇ ਖਿਆਲ ਦੇ ਨਾਲ ਤਾਂ ਵੀ ਲਕਸ਼ਮੀ ਜਿਹੜੀ ਆ ਉਹ ਰੂਸੀ ਦੀ ਰੂਸੀ ਰਹਿ ਗਈ ਸਾਡੇ ਨਾਲ। ਤਾਂ ਕਹਿਣ ਦਾ ਭਾਵ ਇਹ ਆ ਕਿ ਜੇ ਤੁਸੀਂ ਇਹੋ ਜਿਹਾ ਕੋਈ ਚਮਤਕਾਰੀ ਫਾਰਮੂਲਾ ਅਪਣਾਉਣਾ ਹੈ ਤੇ ਜਿਹੜੇ ਮੋਟਾ ਬਾਈ ਨੇ ਯਾਨੀ ਅਮਿਤ ਸ਼ਾਹ ਜੀ ਨੇ, ਉਹਨਾਂ ਦੇ ਬੇਟੇ ਜਯੰਤ ਸ਼ਾਹ ਦੀ ਫੋਟੋ ਕਿਉਂ ਨਹੀਂ ਲਾਈ ਜਾਂਦੀ ਕਰਾਂਸੀ ਤੇ? ਕਿਉਂਕਿ ਉਹਨਾਂ ਦੀ ਕੰਪਨੀ ਜਿਸ ਤਰੀਕੇ ਨਾਲ ਗਰੋ ਹੋਈ ਸੀ, ਤੁਹਾਨੂੰ ਯਾਦ ਹੀ ਹੋਣਾ, ਰਿਕਾਰਡ ਹੀ ਟੁੱਟ ਗਏ। ਅੰਗਰੇਜ਼ ਵੀ ਕਹਿੰਦੇ ਕਿ ਕੋਈ ਮੁੰਡਾ ਇੰਨੀ ਛੇਤੀ ਤਰੱਕੀ ਕਿਵੇਂ ਕਰ ਸਕਦਾ। ਨਾਲੇ ਜਿਹਨੇ ਕਦੇ ਸਾਰੀ ਜ਼ਿੰਦਗੀ 'ਚ ਚਿੜੀ ਛਿੱਕਾ ਨਹੀਂ ਖੇਡਿਆ ਹੋਣਾ ਕਦੇ, ਅੱਜ ਕੱਲ ਉਹ BCCI ਦਾ ਸੈਕਟਰੀ ਆ। ਇੰਨੀ ਤਰੱਕੀ, ਇੰਨੀ ਕਿਸਮਤ ਚਮਕਦੀ, ਉਹਦੀ ਕਰੰਸੀ ਤੇ ਫੋਟੋ ਲਾਉਣ ਮੇਰੇ ਖਿਆਲ ਨਾਲ ਜ਼ਿਆਦਾ ਫਾਇਦਾ ਹੋਏਗਾ। ਤਾਂ ਸੁਬਰਾਮਨੀਅਮ ਸਵਾਮੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੇ ਇਹ ਬਿਆਨ ਦਿੰਦੇ ਆ, ਤਾਂ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਲਕਸ਼ਮੀ ਦੀ ਫੋਟੋ ਜੇ ਛਾਪੀ ਜਾਵੇ ਕਰੰਸੀ ਤੇ ਇਹਦੇ ਨਾਲ ਡੈਫੀਨੇਟਲੀ ਮਜ਼ਬੂਤੀ ਮਿਲੇਗੀ। ਤਾਂ ਚਲੋ ਇਹ ਫਾਰਮੂਲਾ ਵੀ ਅਪਣਾ ਲੈਣਾ ਚਾਹੀਦਾ ਕਿ ਸ਼ਾਇਦ ਇਹ ਗੱਲ ਜਿਹੜੀ ਆ ਉਹ ਸਾਰਥਕ ਹੋ ਸਕੇ। ਪਰ ਇਹ ਮੈਂ ਕਹੂੰਗਾ ਕਿ ਕੁਛ ਵੀ ਨਹੀਂ, ਹਾਸੇ ਵਾਲੇ ਬਿਆਨ ਜਾਂ ਮਜ਼ਾਹੀਆ ਬਿਆਨ ਹੈ, ਜਿੰਨੇ ਮਰਜ਼ੀ ਦਿੱਤੇ ਜਾਣਾ। ਇਹਨਾਂ ਨੇ ਤੇ ਬਤਕਾਂ ਦੇ ਵਿੱਚੋਂ ਆਕਸੀਜਨ ਵੀ ਕੱਢਤੀ ਸੀ, ਤੁਹਾਨੂੰ ਯਾਦ ਹੋਣਾ। ਇਹ ਇਹੋ ਜਿਹੇ ਲੋਕ ਆ। ਹੋਰ ਛੱਡੋ, ਆ ਸੂਰਤ ਸਿੰਘ ਨੇਗੀ ਆ ਸਾਡੇ ਹਿਮਾਚਲ ਦਾ ਗਵਾਂਢੀ ਆ, ਉਹਨੇ ਪਰਸੋਂ ਚੌਥ ਇੱਕ ਬਿਆਨ ਦਿੱਤਾ, ਸੁਣ ਕੇ ਵੱਖੀਆਂ ਟੁੱਟ ਜਾਣਗੀਆਂ। ਉਹ ਕਹਿੰਦਾ ਜੈਰਾਮ ਸਰਕਾਰ ਬਣੀ ਹੈ ਤੇ ਵੇਖੋ ਕਿੰਨੀ ਬਰਫ਼ਬਾਰੀ ਹੋਣ ਡਈ ਆ। ਮਤਲਬ ਕਿ ਸਨੋਫਾਲ ਹੀ ਸਰਕਾਰ ਬਣਨ ਦੇ ਨਾਲ ਹੋਣ ਡਿਆ। ਕਮਾਲ ਦੀ ਗੱਲ ਹੈ, ਕਮਾਲ ਦੀ ਗੱਲ ਹੈ। ਸਾਧਵੀ ਪ੍ਰਗਿਆ ਠਾਕਰ ਕਹਿ ਦਿੰਦੀ ਆ ਕਿ ਜੇ ਕੈਂਸਰ ਠੀਕ ਕਰਨਾ ਤੇ ਗਊ ਮੂਤਰ ਪੀ ਲਓ। ਹੁਣ ਸਾਰਾ ਇਹਨਾਂ ਦੇ ਕੋਲ ਹੀ ਗੂੜ ਗਿਆਨ ਹੈ, ਬੰਦਾ ਕੀ ਕਰੇ। ਔਰ ਇਹ ਜਿਹੜੇ ਸਵਾਮੀ ਜੀ ਇਹਨਾਂ ਦਾ ਗਿਆਨ ਤੇ ਬਹੁਤ ਉੱਚਾ। ਸਾਵਰਕਰ ਨੂੰ ਇਹਨਾਂ ਨੇ ਬੁੱਧੂ ਕਹਿਤਾ ਸੀ ਇੱਕ ਵਾਰੀ। ਰਾਜੀਵ ਦੇ ਮਰਨ ਬਾਰੇ ਕਹਿਤਾ ਸੀਗਾ ਕਿ ਸੋਨੀਆ ਨੂੰ ਬਹੁਤ ਫਾਇਦਾ ਹੋਇਆ। ਸ੍ਰੀ ਦੇਵੀ ਦੀ ਹੱਤਿਆ ਬਾਰੇ ਬੋਲ ਪਏ ਸਨ ਕਿ ਉਹ ਸ਼ਰਾਬ ਨਹੀਂ ਬੀਅਰ ਪੀਂਦੀ ਆ, ਉਹਦੀ ਹੱਤਿਆ ਹੋਈ, ਮੈਨੂੰ ਪਤਾ। ਤਾਂ ਇਹ ਇਸ ਤਰ੍ਹਾਂ ਬੋਲਦੇ ਰਹਿੰਦੇ ਆ। ਚਲੋ ਕੋਈ ਗੱਲ ਨਹੀਂ, ਆਪਾਂ ਕਹਿ ਸਕਦੇ ਕਿ ਲੱਗੇ ਰਹੋ ਸਵਾਮੀ ਬਾਈ, ਕੋਈ ਚੱਕਰ ਨਹੀਂ ਹੈ, ਇੱਥੇ ਸਭ ਕੁਛ ਚੱਲੀ ਜਾਂਦਾ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸੁਖਬੀਰ ਦੇ ਨਹਿਲੇ ਦੇ ਉੱਤੇ ਕੈਪਟਨ ਦਾ ਦਹਿਲਾ, ਵਾਈਟ ਪੇਪਰ ਲਿਆਉਣ ਦਾ ਐਲਾਨ। ਦੇਖੋ ਅੱਜ ਨਾ ਬੜਾ ਰੱਜ ਕੇ ਤਮਾਸ਼ਾ ਹੋਇਆ। ਵੈਸੇ ਨਾ ਮੈਂ ਕਹੂੰਗਾ ਕਿ ਪੰਜਾਬੀਆਂ ਦੇ ਨਾਲ ਨਾ ਐਸਾ ਇਹ ਫਰੇਬ ਕਰਦੇ ਪਏ ਆ ਕਿ ਗੱਲ ਹੀ ਛੱਡ ਦੋ। ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਸੂਬੇ ਦੇ ਵਿੱਚ ਇਸ ਤਰ੍ਹਾਂ ਸਰਕਾਰ ਫਰੇਬ ਕਰਦੀ ਹੋਏਗੀ ਔਰ ਇਸ ਤਰ੍ਹਾਂ ਦਾ ਇੱਕ ਤਮਾਸ਼ਾ ਹੁੰਦਾ ਹੋਏਗਾ। ਔਰ ਖਾਸ ਗੱਲ ਇਹ ਆ ਕਿ ਉਸ ਵੇਲੇ ਇਹ ਸਭ ਕੁਛ ਹੋ ਰਿਹਾ, ਤਮਾਸ਼ਗੀਰੀ ਹੋ ਰਹੀ ਆ, ਜਿਸ ਵੇਲੇ ਪੰਜਾਬ ਬਲ ਰਿਹਾ, ਬਲਦੀ ਦੇ ਬੂਥੇ ਪਿਆ ਗਿਆ। ਤੇ ਅੱਜ ਦੇਖੋ ਅਕਾਲੀਆਂ ਨੇ ਕੀ ਕੀਤਾ ਉੱਥੇ, ਉਹ ਸ਼ੌਂਚਨੇ ਲੈ ਕੇ ਚਲੇ ਕੇ, ਵੇਖ ਲਿਆ ਹੋਣਗੀਆਂ ਤੁਸੀਂ ਵੀਡੀਓ, ਜੇ ਨਹੀਂ ਤੇ ਫੁਟੇਜ ਜਾ ਕੇ ਵੇਖਿਓ, ਤੁਹਾਨੂੰ ਮਿਲ ਜਾਣੀਆਂ ਗੂਗਲ ਤੇ। ਤੇ ਉਹ ਛਣਕ ਨੇ ਫੜ ਕੇ ਲੈ ਗਏ ਹੱਥ 'ਚ। ਚਲੋ ਉਹਨਾਂ ਨੇ ਪ੍ਰੋਟੈਸਟ ਕਰਨ ਦਾ ਆਪਣਾ ਤਰੀਕਾ ਅਪਣਾਇਆ ਤੇ ਉਹ ਅੰਦਰ ਵੀ ਸ਼ੰਕ ਨੇ ਵਜਾਉਂਦੇ ਫਿਰਦੇ ਸੀਗੇ। ਉਹ ਇੱਕ ਛਣਕਣਾ ਜਿਹਾ ਆਮ ਆਦਮੀ ਪਾਰਟੀ ਵਾਲੇ ਜਿਹੜੇ ਕੁਲਤਾਰ ਸਿੰਘ ਸੰਧਵਾ, ਉਹਨਾਂ ਨੂੰ ਵੀ ਫੜਾ ਗਏ। ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਿਆ, ਮੂੰਹ ਤੇ ਮਖੌਟਾ ਜਿਹਾ ਕਿਸੇ ਨੇ ਪਾਇਆ ਸੀ, ਨਿਕਾਬ ਜਿਹਾ ਪਾਇਆ, ਇਹ ਛਣਕਣਾ ਹੈ, ਮੈਨੂੰ ਵੀ ਫੜਾ ਗਿਆ। ਲੋਕ ਇਸ ਗੱਲ ਤੋਂ ਦੁਖੀ ਆ ਕਿ ਯਾਰ ਸਾਡੇ ਕੋਲ ਇੱਕ ਹੀ ਤਾਂ ਚੀਜ਼ ਸੀ ਜਿਹੜੀ ਹੁਣ ਤੱਕ ਰਾਜਨੀਤਿਕ ਲੋਕਾਂ ਨੇ ਦਿੱਤੀ, ਉਹ ਸੀ ਛਣਕਣਾ। ਤੁਸੀਂ ਉਹ ਵੀ ਲੈ ਗਏ ਅਕਾਲੀਓ, ਸਾਡੇ ਕੋਲ ਕੀ ਬਚਿਆ? ਛੁਣਛਣਾ। ਲੋਕ ਜਿਹੜੇ ਆ ਉਹ ਆਡੀ ਗੱਲ ਕਹਿਣ ਡਏ ਆ। ਤਾਂ ਖੈਰ ਇਹ ਛਣਕਣੇ ਵਾਲਾ ਪ੍ਰੋਟੈਸਟ ਹੋਇਆ ਅੱਜ, ਜਿਹੜਾ ਸਪੈਸ਼ਲ ਇਜਲਾਸ ਸੀਗਾ। ਮੇਰੇ ਖਿਆਲ ਦੇ ਨਾਲ ਦਿਨ ਦਾ 10-12 ਲੱਖ ਰੁਪਈਆ ਤੇ ਘੱਟੋ ਘੱਟ ਖਾਂਦੇ ਹੀ ਆ ਇਜਲਾਸ ਦੇ ਵਿੱਚ। ਹੋਇਆ ਕੀ ਆ ਕਿ ਅੰਦਰ ਰਾਜਪਾਲ ਦਾ ਭਾਸ਼ਣ ਹੋਣਾ ਸੀ, ਅੰਗਰੇਜ਼ੀ 'ਚ ਭਾਸ਼ਣ ਚੱਲਿਆ। ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਵਾਲੇ ਇੱਕ ਪ੍ਰਾਈਵੇਟ ਮੈਂਬਰ ਬਿੱਲ ਲਿਆਏ ਸਨ, ਉਹ ਡਿਸਅਲਾਓ ਕਰ ਦਿੱਤਾ ਗਿਆ ਤੇ ਇਹਨਾਂ ਨੇ ਚੱਕ ਕੇ ਵਾਕਆਊਟ ਕਰ ਦਿੱਤਾ। ਉਸ ਤੋਂ ਬਾਅਦ ਉਹ ਕਹਿੰਦੇ ਚਲੋ ਜੀ ਅੱਜ ਦਾ ਦਿਨ ਇਖਤਾਮ ਤੇ ਪਹੁੰਚਿਆ, ਖਤਮ ਆ, ਕੱਲ ਨੂੰ ਮਿਲਦੇ ਆਪਾਂ। ਤਾਂ ਫਿਰ
ਇੱਥੇ ਬਹਿਸ ਚੱਲ ਪਈ ਟੈਲੀਵਿਜ਼ਨ ਚੈਨਲਾਂ ਤੇ, ਤੁਹਾਨੂੰ ਪਤਾ ਹੀ ਆ, ਫਿਰ ਪ੍ਰਾਈਮ ਟਾਈਮ ਦੇ ਵਿੱਚ ਆ ਜਾਂਦੇ ਆ ਸਾਰੇ ਬਾਹਾਂ ਟੰਗ ਕੇ ਆ ਜਾਓ ਭਾਈ ਮੈਦਾਨ 'ਚ। ਤਾਂ ਇਹ ਇੱਕ ਵਿਸ਼ਾ ਬਣ ਗਿਆ, ਕਿਉਂਕਿ ਹੁਣ ਦੇਖੋ ਕੱਲ ਨੂੰ NPR ਤੇ ਕੀ ਫੈਸਲਾ ਲੈਂਦੇ ਆ ਜਾਂ NRC ਤੇ ਕੀ ਫੈਸਲਾ ਲੈਂਦੇ ਹੋ, ਤੇ ਉਹ ਤੇ ਬਾਅਦ ਦੀ ਗੱਲ ਆ। ਬਿਜਲੀ ਦੇ ਮਾਮਲੇ 'ਚ ਬਹੁਤ ਵੱਡਾ ਇੱਕ ਡਿਬੇਟ ਚੱਲਣ ਡਿਆ ਕਿ ਕੀ ਕੀਤਾ ਜਾ ਰਿਹਾ। ਤਾਂ ਅਕਾਲੀ ਕਹਿੰਦੇ ਕਿ ਤੁਸੀਂ ਉੱਥੇ ਹੁਣ ਕੋਈ ਫੈਸਲਾ ਕਿਉਂ ਨਹੀਂ ਲੈ ਰਹੇ ਅਸੈਂਬਲੀ ਦੇ ਵਿੱਚ, ਤੁਸੀਂ ਸਾਨੂੰ ਬੋਲਣ ਦਾ ਮੌਕਾ ਕਿਉਂ ਨਹੀਂ ਦੇ ਰਹੇ, ਕੰਮ ਕਰੋ, ਆਓ ਸਾਡੇ ਨਾਲ ਬਹਿਸ ਕਰੋ। ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਅਸੀਂ ਵਾਈਟ ਪੇਪਰ ਲਿਆਉਂਦੇ ਹਾਂ, ਤੁਹਾਡੇ ਖੋਲਦੇ ਹਾਂ, ਅਸੀਂ ਸਾਰੇ ਪਾਜ ਉਧੇੜ ਦਿੰਦੇ ਹਾਂ ਦੋ ਸਾਰੀ। ਪਰ ਕਮਾਲ ਦੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਸ਼ਾਮ ਨੂੰ ਇੱਕ ਟਵੀਟ ਕਰ ਦਿੰਦੇ, ਇਹਨਾਂ ਦੇ ਆਪਣੇ ਬੁਲਾਰੇ ਟੈਲੀਵਿਜ਼ਨ ਤੇ ਆ ਕੇ ਕਹਿੰਦੇ ਕਿ ਇੱਕੋ ਰਾਤ ਖੜ ਜਾਓ, ਹੁਣ ਅੱਜ ਦੀ ਰਾਤ ਖੜ ਜਾਓ, ਸਵੇਰੇ ਤੁਹਾਨੂੰ ਧੋ ਕੇ ਰੱਖ ਦਿਆਂਗੇ। ਔਰ ਕਮਾਲ ਦੀ ਗੱਲ ਆ ਕਿ ਦੇਰ ਸ਼ਾਮ ਟਵੀਟ ਕਰਦੇ ਆ ਕੈਪਟਨ ਅਮਰਿੰਦਰ ਸਿੰਘ ਜੀ, ਕਹਿੰਦੇ ਮਾਨਸੂਨ ਸੈਸ਼ਨ 'ਚ ਆਪਾਂ ਵਾਈਟ ਪੇਪਰ ਲੈ ਕੇ ਆਵਾਂਗੇ। ਇਹ ਕਮਾਲ ਦੀ ਗੱਲ ਆ ਕਿ ਇਹਨਾਂ ਦੇ ਬੁਲਾਰੇ ਜਿਹੜੇ ਆ ਉਹ ਉੱਥੇ ਇੱਟ ਖੜਿੱਕਾ ਲੈਣ ਡਏ ਆ ਕਿ ਸਵੇਰੇ ਅਸੀਂ ਤੁਹਾਨੂੰ ਬਿਲਕੁਲ ਨੰਗਿਆ ਕਰ ਦਿਆਂਗੇ ਅਕਾਲੀਓ। ਤੇ ਉਹ ਚੱਕ ਕੇ ਕਹਿੰਦੇ ਆ ਕਿ ਨਹੀਂ, ਆਪਾਂ 6 ਮਹੀਨਿਆਂ ਨੂੰ ਵਾਈਟ ਪੇਪਰ ਲੈ ਕੇ ਆਵਾਂਗੇ ਕਿ ਸਮਝੌਤੇ ਕਿਹਨਾਂ ਨੇ ਕੀਤੇ, ਇਹਦੇ 'ਚ ਘਾਟਾ ਵਾਧਾ ਕੀ ਆ। ਤਾਂ 6 ਮਹੀਨੇ ਉਹ ਜਿਵੇਂ ਆਂਦੇ ਹੁੰਦੇ ਨਾ, ਬੁੱਢੀ ਅੱਜ ਮਰੇ ਤੇ ਜਲਾਬ ਕੱਤੇ ਨੂੰ, ਉਹ ਹਾਲ ਆ ਕਿ ਲੋਕ ਤਰਾਈ ਅੱਜ ਕਰਨ ਡਏ ਆ। ਇਹ ਕਹਿੰਦੇ ਜੀ ਕਿ ਛਮਾਈ ਨੂੰ ਆਪਾਂ ਚਰਚਾ ਕਰਾਂਗੇ। ਔਰ ਵਾਈਟ ਪੇਪਰ, ਵਾਈਟ ਹਾਥੀ ਸਰਕਾਰ ਆ, ਵਾਈਟ ਪੇਪਰ ਲੈ ਆਊਗੀ ਤੇ ਉਹਦੇ ਨਾਲ ਹੁਣ ਲੋਕਾਂ ਨੂੰ ਕੀ ਫਾਇਦਾ ਹੋਣਾ। ਵਾਈਟ ਪੇਪਰ ਇਹਨਾਂ ਨੇ ਲਿਆਂਦਾ ਸੀ, ਮੈਂ ਤੁਹਾਨੂੰ ਅੱਗੇ ਵੀ ਦੱਸਿਆ ਇੱਕ ਦਫਾ ਕਿ ਪੰਜਾਬ ਦੇ ਸਿਰ ਤੇ ਕਰਜ਼ਾ ਬੜਾ, ਉਹ ਲਿਆਉਣ ਤੋਂ ਬਾਅਦ ਕੀ ਕਰਜ਼ਾ ਘਟ ਗਿਆ, ਕਦੇ ਅੰਕੜੇ ਜਾਰੀ ਕੀਤੇ ਆ। ਸੋ ਇਹ ਸਾਰਾ ਤਮਾਸ਼ਾ ਹੋ ਰਿਹਾ। ਤਮਾਸ਼ੇ ਦਾ ਮੈਂ ਤੁਹਾਨੂੰ ਜਿਹੜਾ ਮਜ਼ਮੂਨ ਸੀ, ਮੌਜੂਦ ਸੀ, ਸਾਰਾ ਸੁਣਾ ਦਿੱਤਾ, ਹਾਲ ਸੁਣਾ ਦਿੱਤਾ। ਕੱਲ ਨੂੰ ਫੇਰ ਤਮਾਸ਼ਾ ਹੋਏਗਾ, ਆਪਾਂ ਕੱਲ ਨੂੰ ਫੇਰ ਹਾਜ਼ਰ ਹੋ ਜਾਵਾਂਗੇ। ਜੀ ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਚੰਦੂ ਮਾਜਰਾ ਦੇ ਵੱਲੋਂ ਟਕਸਾਲੀਆਂ ਤੇ ਜੀਕੇ ਨੂੰ ਕੋਰੀ ਨਾ ਨਾ ਕਰਤੇ ਪਿਆਰ ਤੁਮੀ ਸੇ ਕਰ ਬੈਠੇ, ਕਿਤੇ ਇਹ ਨਾ ਹੋ ਜਾਵੇ। ਕਦੇ ਕਦੇ ਵਾਪਰ ਜਾਂਦਾ ਹੁੰਦਾ। ਖੈਰ ਮੇਰੇ ਖਿਆਲ ਦੇ ਨਾਲ ਚੰਦੂ ਮਾਜਰਾ ਜੀ ਬਹੁਤ ਵੱਡੀ ਦੁਚਿੱਤੀ 'ਚ ਨੇ, ਜਾਂ ਦੁਚਿੱਤੀ 'ਚ ਦੇ 'ਚ ਜਾਂ ਕਿਸੇ ਧਰਮ ਸੰਕਟ ਦੇ ਵਿੱਚ ਆ, ਫਸੇ ਜੇ ਪਏ ਆ, ਕਸੂਤੇ ਫਸੇ ਪਏ ਆ। ਕੱਲ ਆਪਾਂ ਉਹਨਾਂ ਦੇ ਬਿਆਨ ਤੇ ਚਰਚਾ ਕੀਤੀ ਸੀ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਵੱਖ ਕਰ ਲਿਆ ਸੀਗਾ ਅਕਾਲੀ ਦਲ ਦੇ ਉਸ ਬਿਆਨ ਤੋਂ ਜਿਹਦੇ ਵਿੱਚ ਢੀਂਡਸਾ ਪਿਓ ਪੁੱਤਰਾਂ ਨੂੰ ਪਿਆਦੇ ਦੱਸਿਆ ਗਿਆ ਸੀ, ਉਹ ਵੀ ਕਾਂਗਰਸ ਦੇ। ਤਾਂ ਦਰਹਾਲ ਹੁਣ ਇੱਕ ਨਵੀਂ ਖਬਰ ਚੱਲ ਪਈ ਅੱਜ, ਔਰ ਖਬਰ ਕੀ, ਵੀਡੀਓ ਆ ਗਈ ਕਿ ਇਹ ਮਨਜੀਤ ਸਿੰਘ ਜੀਕੇ ਹੋਰਾਂ ਦੇ ਨਾਲ ਗੁਫ਼ਤਗੂ ਕਰਦੇ ਪਏ ਆ। ਤੇ ਚਰਚਾ ਇਹ ਚੱਲਦੀ ਪਈ ਸੀਗੀ ਕਿ ਜਿਹੜੀ ਉਹਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਮੇਰੇ ਖਿਆਲ ਦੇ ਨਾਲ 18 ਜਨਵਰੀ ਨੂੰ, ਕਿ ਇਹ ਉਸ ਮੀਟਿੰਗ ਦੇ ਵਿੱਚ ਜਿਹਦੇ 'ਚ ਟਕਸਾਲੀ ਵੀ ਜਾ ਰਹੇ ਆ, ਸਰਨੇ ਬ੍ਰਦਰਸ ਵੀ ਆ ਰਹੇ ਆ, ਤੇ ਇਸ ਤੋਂ ਇਲਾਵਾ ਢੀਂਡਸਾ ਫੈਮਿਲੀ ਤੇ ਪਹੁੰਚੇਗੀ, ਮਨਜੀਤ ਸਿੰਘ ਜੀਕੇ ਪਹੁੰਚ ਰਿਹਾ ਵਾ, ਕਿ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਉੱਥੇ ਹਾਜ਼ਰ ਹੋ ਸਕਦਾ ਵਾ। ਤਾਂ ਇਹਨਾਂ ਨੇ ਹੁਣ ਇਸ ਚੀਜ਼ ਤੇ ਆਪਣਾ ਸਪਸ਼ਟੀਕਰਨ ਦਿੱਤਾ ਵਾ, ਕਹਿੰਦੇ ਕਿ ਨਹੀਂ ਜੀ ਮੈਂ ਉਹਦੇ ਵਿੱਚ ਸ਼ਿਰਕਤ ਨਹੀਂ ਕਰੂੰਗਾ। ਬਟ ਕਦੇ ਇਹਨਾਂ ਨੇ ਇਹ ਨਹੀਂ ਸੀ ਸੋਚਿਆ ਕਿ ਇਸ ਬਿਆਨ ਨਾਲ, ਜਿਹੜਾ ਕੱਲ ਇਹਨਾਂ ਨੇ ਦਿੱਤਾ ਸੀਗਾ ਕਿ ਅਕਾਲੀ ਦਲ ਦਾ ਜਿਹੜਾ ਬਿਆਨ ਆ ਮੈਂ ਉਹਨੂੰ ਮਤਲਬ ਕਿ ਆਪਣੇ ਆਪ ਤੋਂ ਵੱਖ ਕਰਦਾ, ਇਹਨਾਂ ਇਹ ਨਹੀਂ ਸੀ ਸੋਚਿਆ ਕਿ ਉਹ ਮੇਰੇ ਲਈ ਇੰਨੀ ਜਲਦੀ ਇੱਕ ਫਜ਼ੀਅਤ ਦਾ ਕਾਰਨ ਬਣ ਜਾਏਗਾ। ਜਦੋਂ ਪੁੱਛਿਆ ਗਿਆ ਕਿ ਉਹ ਬਿਆਨ ਕਹਿੰਦੇ ਛੱਡੋ ਜੀ, ਉਹ ਤਾਂ ਹੁਣੇ ਬਣਾ ਗਿਆ ਕੰਮ। ਤਾਂ ਕਹਿਣ ਦਾ ਮਤਲਬ ਆ ਕਿ ਜਿਸ ਤਰੀਕੇ ਨਾਲ ਇਹ ਲੈ ਰਹੇ ਆ, ਜਿਸ ਲਹਿਜ਼ੇ ਨਾਲ ਚੱਲ ਰਹੇ ਆ, ਉਹ ਤੋਂ ਇਹੋ ਹੀ ਲੱਗਦਾ ਕਿ ਦੁਬਦਾ ਕੋਈ ਚੰਗੀ ਤਕੜੀ ਆ। ਤਾਂ ਦੁਬਦਾ ਮੈਂ ਜਿਵੇਂ ਕਿਹਾ ਕਿ ਸ਼ੱਕੀ ਆ ਥੋੜੀ ਜੀ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਪਰਮਿੰਦਰ ਸਿੰਘ ਢੀਂਡਸਾ ਅਚਾਨਕ ਆਪਣੀ ਜਿਹੜੀ ਮੂਵਮੈਂਟ ਆ ਉਹ ਬਹੁਤ ਤੇਜ਼ ਕਰ ਦਿੰਦਾ ਉਹਦੀ ਐਕਟੀਵਿਟੀ। ਜੇ ਤੁਸੀਂ ਅੱਜ ਵੇਖੋਗੇ ਤਾਂ ਲਹਿਰਾ ਗਾਗਾ ਦੇ ਵਿੱਚ ਸੀ, ਕੱਲ ਵੇਖੋਗੇ ਬਠਿੰਡਾ ਦੇ ਵਿੱਚ ਆ। ਅਕਾਲੀ ਦਲ ਬਾਦਲ ਦੇ ਜਿਹੜੇ ਸੂਈਏ ਆ, ਜਸੂਸ ਆ, ਪਿੱਛੇ ਪੈੜ ਦੱਪਦੇ ਫਿਰਦੇ ਆ ਕਿ ਕਿਹਦੇ ਘਰ ਜਾਂਦੇ ਆ। ਤਾਂ ਉਹ ਜਿਹੜੇ ਰੁੱਸੇ ਹੋਏ ਬੰਦੇ ਆ ਜਾਂ ਨਾਖੁਸ਼ ਬੰਦੇ ਆ ਲੀਡਰਸ਼ਿਪ ਤੋਂ, ਉਹਨਾਂ ਨੂੰ ਜਾ ਕੇ ਸੁੱਤਿਆਂ ਨੂੰ ਜਗਾ ਰਹੇ ਜਾਂ ਉਹਨਾਂ ਦੇ ਦਰਾਂ ਤੇ ਅਲਖ ਜਗਾ ਰਹੇ ਆ ਕਿ ਆਓ ਭਾਈ ਆਪਾਂ ਰਲ ਮਿਲ ਕੇ ਇੱਕ ਨਵਾਂ ਰਸਤਾ ਜਿਹੜਾ ਉਹ ਤਿਆਰ ਕਰੀਏ। ਤਾਂ ਬਹਰਹਾਲ ਇਹ ਵੱਖਰੀ ਕਿਸਮ ਦੀ ਹਲਚਲ ਹੈ, ਕਿਉਂਕਿ ਬੈਂਸ ਬ੍ਰਦਰਸ ਉਹਨੇ ਤੇਜ਼ ਨਹੀਂ ਹਾਲੇ, ਨਵਜੋਤ ਸਿੰਘ ਸਿੱਧੂ ਖਾਮੋਸ਼ ਆ, ਸੁਖਪਾਲ ਸਿੰਘ ਖਹਿਰਾ ਤੇ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਕਿਤੇ ਇਕਾਂਤਵਾਸ 'ਚ ਚਲੇ ਗਏ ਆ। ਤਾਂ ਕਮਰ ਸਿੰਘ ਸੰਧੂ ਹੋਰਾਂ ਦਾ ਕੋਈ ਅਤਾ ਪਤਾ ਨਹੀਂ ਹੈ। ਭਗਵੰਤ ਸਿੰਘ ਮਾਨ ਹੋ ਰਹੇ ਆ ਜਿਹੜੇ ਉਹ ਪਿੱਛੇ ਜੇ ਇੱਕ ਪ੍ਰੋਟੈਸਟ ਕਰਕੇ ਆਏ ਆ। ਪਰ ਜਿਸ ਤਰੀਕੇ ਨਾਲ ਇਹਨਾਂ ਨੇ ਰਫਤਾਰ ਫੜੀ ਹੈ, ਟਕਸਾਲੀ ਹੋਣ ਚਾਹੇ ਢੀਂਡਸਾ ਫੈਮਿਲੀ ਹੋਵੇ, ਤੇ ਦਿਨਾਂ ਦੇ ਵਿੱਚ ਹੀ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਕੋਈ ਵੱਡੀ ਗੇਮ ਲਾ ਰਹੇ ਆ। ਪਰ ਮੇਰਾ ਸ਼ੱਕ ਅੱਜ ਵੀ ਇਹ ਆ ਕਿ ਵੱਡੀ ਗੇਮ
ਸ਼ਾਇਦ ਵੱਡੀ ਥਾਂ ਤੋਂ ਹੀ ਲੱਗ ਰਹੀ ਆ। ਔਰ ਇਹ ਵੱਡੀ ਭੰਨਤੋੜ ਜਿਹੜੀ ਆ ਮੇਰੇ ਖਿਆਲ ਦੇ ਨਾਲ ਦਿੱਲੀ ਇਲੈਕਸ਼ਨ ਤੋਂ ਬਾਅਦ ਹੋਰ ਵੀ ਤੇਜ਼ ਹੋ ਸਕਦੀ ਹੈ, ਸਾਹਮਣੇ ਆਊਗੀ ਖੁੱਲ ਕੇ ਉਦੋਂ। ਜੀ ਜੀ। ਔਰ ਵੈਸੇ ਵੀ ਆ ਦਿੱਲੀ ਇਲੈਕਸ਼ਨ ਵਾਸਤੇ ਹੀ 18 ਨੂੰ ਜੁੜ ਰਹੇ ਆ। ਮੇਰਾ ਇਹ ਖਿਆਲ ਹੈ ਕਿ ਉੱਥੇ ਜਿਸ ਤਰ੍ਹਾਂ ਜੁੰਡਲੀ ਸਾਰੀ ਇਕੱਠੀ ਹੋ ਰਹੀ, ਜੁੰਡਲੀ ਤੋਂ ਭਾਵੇਂ ਜਿਹੜਾ ਟੋਲਾ ਇਕੱਠਾ ਹੋਏਗਾ, ਇਹ ਨਹੀਂ ਹੈ ਕਿ ਪੰਜਾਬ ਦੇ ਸਰੋਕਾਰ, ਤਾਂ ਮੇਰੇ ਖਿਆਲ ਨਾਲ ਦਿੱਲੀ ਦਾ ਇਲੈਕਸ਼ਨ ਦੇਖਿਆ ਜਾਏਗਾ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮੌੜ ਬੰਬ ਧਮਾਕੇ ਦੇ ਵਿੱਚ ਪੀੜਤਾਂ ਨੇ ਸਿੱਧਾ ਇਸ਼ਾਰਾ ਜਿਹੜਾ ਡੇਰੇ ਵੱਲ ਕੀਤਾ, ਤੇ ਕਈ ਜਿਹੜੇ ਮਿੰਟੂ ਜੀ ਉਹ ਸਬੂਤ ਵੀ ਇਹੀ ਦੱਸਦੇ ਨੇ। ਬਿਲਕੁਲ, ਦੇਖੋ ਇਹ ਪਤਾ ਨਹੀਂ ਕਿਉਂ ਸਾਡੀ ਜਿਹੜੀ ਪੰਜਾਬ ਦੀ ਸਰਕਾਰ ਆ, ਸਾਡੇ ਜਿਹੜੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਜੁਝਾਰੂ ਆ, ਕਿਉਂ ਇਸ ਮਾਮਲੇ ਦੇ ਵਿੱਚ ਇੰਨੇ ਵੇਸਲੇ ਹੋ ਗਏ। ਸਰਕਾਰ ਤੇ ਚਲੋ ਮੰਨਿਆ, ਸਰਕਾਰ ਤੇ ਕਰਦੀ ਹੈ, ਜਿਹੜੀ ਕਾਂਗਰਸ ਦੀ ਸਰਕਾਰ ਆ ਇਹ ਤੇ ਤੁਸੀਂ ਦੇਖਿਆ ਹੀ ਆ। ਬਾਬਾ ਚਰਨ ਸਿੰਘ ਫੇਕ ਐਨਕਾਊਂਟਰ ਜਿਹਦੇ ਵਿੱਚ 6 ਬੰਦੇ ਮਾਰੇ ਸੀਗੇ, ਉਹਦੇ ਵਿੱਚ ਪੀੜਤਾਂ ਦੇ ਨਾਲ ਖੜਨ ਦੀ ਥਾਂ ਤੇ ਖੜਿਆ ਕਿਹਦੇ ਨਾਲ ਜਾ ਰਿਹਾ? ਕਾਤਲਾਂ ਦੇ ਨਾਲ। ਕਾਤਲਾਂ ਨੂੰ ਬਚਾਉਣ ਵਾਸਤੇ ਸਰਕਾਰੀ ਖਜ਼ਾਨਿਆਂ ਚੋਂ ਪੈਸੇ ਤੱਕ ਦਿੱਤੇ ਜਾ ਰਹੇ, ਨੌਕਰੀਆਂ ਤੱਕ ਦਿੱਤੀਆਂ ਜਾ ਰਹੀਆਂ। ਤਾਂ ਐਡਾ ਧੱਕਾ ਮੇਰੇ ਖਿਆਲ ਦੇ ਨਾਲ ਤਵਾਰੀਖ ਦੇ ਵਿੱਚ ਦਰਜ ਹੋਏਗਾ, ਐਡਾ ਧੱਕਾ ਕਿ ਇੱਕ ਮੁੱਖ ਮੰਤਰੀ, ਇੱਕ ਸਰਕਾਰ ਜਿਹਨੇ ਪੀੜਤਾਂ ਦਾ ਪੱਖ ਪੂਰਨਾ ਹੁੰਦਾ, ਉਹ ਉਸ ਪੱਖ ਨੂੰ ਪੂਰਨ ਦੀ ਥਾਂ ਤੇ ਕਾਤਲਾਂ ਦਾ ਪੱਖ ਪੂਰੇ, ਇਸ ਤੋਂ ਵੱਡਾ ਜ਼ੁਲਮ ਸਿਤਮ ਕਿਤੇ ਨਹੀਂ ਹੋ ਸਕਦਾ। ਤਾਂ ਖੈਰ ਹੁਣ ਇਸ ਮਾਮਲੇ 'ਚ ਤੁਸੀਂ ਦੇਖ ਲਓ, ਮੌੜ ਬੰਬ ਬਲਾਸਟ ਹੋਏ ਨੂੰ ਮੇਰੇ ਖਿਆਲ ਦੇ ਨਾਲ ਪੂਰੇ 3 ਸਾਲ ਹੋ ਚੱਲੇ ਆ, ਪੂਰੇ 3 ਸਾਲ ਹੋ ਜਾਣੇ, ਇਹਨਾਂ ਦਿਨਾਂ 'ਚ ਹੀ ਹੋਇਆ ਸੀਗਾ ਜਾਂ ਇਹਨਾਂ ਦਿਨਾਂ 'ਚ ਹੋ ਚੁੱਕਾ ਸੀਗਾ। ਤਾਂ ਦੇਖੋ ਕਿ ਸਾਰੀਆਂ ਚੀਜ਼ਾਂ ਸਾਫ਼ ਨੇ, ਤੱਥ ਸਾਫ਼ ਨੇ। ਪੀੜਤ ਖੁਦ ਕਹਿੰਦੇ ਆ, ਪੀੜਤ ਇੱਥੋਂ ਤੱਕ ਕਹਿੰਦੇ ਆ ਕਿ ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਅਵਤਾਰ ਸਿੰਘ ਤਾਰੀ ਨਾਲ ਜੁੜਿਆ। ਅਵਤਾਰ ਸਿੰਘ ਤਾਰੀ ਦੀ ਇੱਕ ਫੋਟੋ ਵੀ ਕੱਲ ਉਹਨਾਂ ਨੇ ਵਿਖਾਈ, ਆਪਾਂ ਗੱਲ ਕੀਤੀ ਸੀਗੀ ਕਿ ਉਹ ਬਿਆਨ ਦਰਜ ਕਰਵਾਉਣ ਆਏ ਸਨ ਇੱਥੇ ਬਠਿੰਡੇ ਦੇ ਵਿੱਚ, ਤਾਂ ਉਹਨਾਂ ਨੇ ਇੱਕ ਫੋਟੋ ਵੀ ਜਾਰੀ ਕੀਤੀ ਹੈ ਜਿਹਦੇ ਵਿੱਚ ਉਹ ਡੇਰਾ ਮੁਖੀ ਦੇ ਨਾਲ ਨਜ਼ਰ ਆ ਰਿਹਾ। ਹੁਣ ਅਵਤਾਰ ਸਿੰਘ ਤਾਰੀ ਬਾਰੇ ਉਹਨਾਂ ਨੇ ਕਿਹਾ ਕਿ ਦੇਖੋ ਇਹ ਬੰਦਾ ਉਹ ਬੰਦਾ ਹੈ ਜਿਹੜਾ ਇਹਨਾਂ ਦੀਆਂ ਫਿਲਮਾਂ ਦੇ ਵਿੱਚ ਬਲਾਸਟ ਕਰਵਾਉਂਦਾ ਸੀਗਾ ਵਹੀਕਲਾਂ ਦੇ ਵਿੱਚ, ਮਤਲਬ ਕਿ IED ਦਾ ਜਿਹੜਾ ਹੁੰਦਾ ਕੋਈ ਇਹਨਾਂ ਦਾ ਹੁੰਦਾ ਕੋਈ ਐਕਸਪਲੋਸਿਵ, ਉਹਦੇ ਨਾਲ ਇਹ ਬਲਾਸਟ ਕਰਵਾਇਆ ਕਰਦਾ ਸੀਗਾ। ਤਾਂ ਜਿਹੜੀ ਫਿਟਿੰਗ ਹੋਈ ਆ ਬਰੂਦ ਦੀ ਕਾਰ ਦੇ ਵਿੱਚ ਉਹ ਇਸੇ ਸ਼ਖਸ ਨੇ ਹੀ ਕੀਤੀ ਆ। ਔਰ ਜਿਹੜੀ ਉਹ ਬੈਟਰੀ ਮਿਲੀ ਸੀ ਮੌਕੇ ਤੋਂ, ਉਹ ਬੈਟਰੀ ਜਿਹੜੀ ਆ ਸਰਸੇ ਦੀ ਇੱਕ ਦੁਕਾਨ ਤੋਂ ਖਰੀਦੀ ਗਈ ਸੀ, ਜਿਹਦੀ ਸਾਰੀ ਪਛਾਣ ਹੋ ਚੁੱਕੀ ਆ। ਤਾਂ ਇਸ ਤੋਂ ਇਲਾਵਾ ਇੱਕ ਦੋ ਦਾ ਹੋਰ ਨਾਂ ਆਇਆ, ਜਿੱਦਾਂ ਮੇਰੇ ਖਿਆਲ ਦੇ ਨਾਲ ਕੋਈ ਹੋਰ ਅਮਰੀਕ ਸਿੰਘ ਆ, ਉਹਦਾ ਵੀ ਜ਼ਿਕਰ ਕੀਤਾ ਗਿਆ। ਮਤਲਬ ਕਿ ਸਾਰੇ ਬੰਦੇ ਲੱਭਦੇ ਹੀ ਨਹੀਂ, ਨਾ ਉਹ ਕਾਲਾ ਲੱਭਦਾ, ਨਾ ਤਾਰੀ ਲੱਭਦਾ, ਨਾ ਅਮਰੀਕ ਲੱਭਦਾ, ਇਹ ਬੰਦੇ ਲੱਭ ਹੀ ਨਹੀਂ ਰਹੇ। ਤਾਂ ਪੀੜਤ ਕਹਿੰਦੇ ਕਿ ਗਏ ਕਿੱਧਰ ਹੈ ਦੱਸੋ ਸਾਨੂੰ। ਤਾਂ ਹੁਣ ਜਿਹੜੀ ਕੱਲ ਕਾਰਵਾਈ ਹੋਈ ਆ ਉਹਦੇ ਵਿੱਚ ਡੇਰੇ ਨੇ ਪਹਿਲੀ ਮਰਤਬਾ ਆ ਕੇ ਸਟੇਟਮੈਂਟ ਦਰਜ ਕਰਵਾਈ ਹੈ, ਕਿਉਂਕਿ ਵਿਪਾਸਨਾ ਹਿੰਸਾ ਤੇ ਨਹੀਂ ਆਈ, ਪਰ ਉਹਨਾਂ ਨੇ ਆਪਣਾ ਕੋਈ ਨੁਮਾਇੰਦਾ ਘੱਲਿਆ ਸੀਗਾ ਜਿਨ੍ਹਾਂ ਨੇ ਆ ਕੇ ਉੱਥੇ ਸਟੇਟਮੈਂਟ ਜਿਹੜੀ ਆ ਦਰਜ ਕਰਵਾ ਦਿੱਤੀ ਆ। ਤਾਂ ਬਹਰਹਾਲ ਹੁਣ ਸਾਰਾ ਮਾਮਲਾ ਜਿਹੜਾ ਉਹ ਨਿਗਰਾਨੀ ਹੇਠ ਹੈ ਹਾਈ ਕੋਰਟ ਦੀ, ਉੱਥੋਂ ਵੇਖਦੇ ਆ ਜੇ ਕੋਈ ਅੱਗੇ ਕੋਈ ਦਿਸ਼ਾ ਨਿਰਦੇਸ਼ ਜਾਰੀ ਹੋ ਜਾਵੇ। ਪਰ ਮੈਨੂੰ ਲੱਗਦਾ ਜਿਸ ਚਾਲ ਦੇ ਨਾਲ ਚੱਲਦੇ ਪਏ, ਜਿਸ ਤਰੀਕੇ ਦੇ ਨਾਲ ਚੱਲਦੇ ਪਏ ਆ, ਲੱਗਦਾ ਨਹੀਂ ਸਰਕਾਰ ਦੇ ਇਸ ਕਾਰਜਕਾਲ ਦੇ ਵਿੱਚ ਕਿਸੇ ਨਿਰਣੇ ਤੇ ਪਹੁੰਚਣਗੇ। ਔਰ ਖਾਸ ਤੌਰ ਤੇ ਸਭ ਤੋਂ ਵੱਡਾ ਸਵਾਲ ਤੇ ਇਹੋ ਹੀ ਆ ਕਿ ਜਦੋਂ ਸਾਰਾ ਕੁਝ ਸਾਫ਼ ਹੋ ਗਿਆ, ਜਦੋਂ ਸਭ ਕੁਝ ਨੰਗਾ ਚਿੱਟਾ ਹੋ ਗਿਆ, ਉਸ ਤੋਂ ਬਾਅਦ ਵੀ ਡੇਰਾ ਮੁਖੀ ਤੋਂ ਪੁੱਛਗਿੱਛ ਨਹੀਂ ਹੋ ਰਹੀ। ਇਹ ਇੱਕ ਬਹੁਤ ਵੱਡਾ ਸੰਕੇਤ ਹੈ, ਸੰਦੇਸ਼ ਹੈ ਕਿ ਇਸ ਮਾਮਲੇ 'ਚ ਸਰਕਾਰ ਦੀ ਮਨਸ਼ਾ ਭਾਵਨਾ ਕੀ ਆ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ ਕਿਸਾਨਾਂ ਦੇ ਲਈ ਹੁਣ ਨਵੀਂ ਮੁਸੀਬਤ, ਖੇਤੀਬਾੜੀ ਵਿਭਾਗ ਨੇ ਜਾਰੀ ਕੀਤਾ ਹੈ ਹਾਈ ਅਲਰਟ। ਦੇਖੋ ਇਹ ਟਿੱਡੀ ਦਲ ਕਾਫੀ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਟਿੱਡੀ ਦਲ ਆ ਗਿਆ, ਟਿੱਡੀ ਦਲ ਆ ਗਿਆ। ਟਿੱਡੀ ਦਲ ਬਾਰੇ ਹੁਣ ਚਰਚਾ ਇਹ ਆ, ਚਰਚਾ ਕੀ ਆ, ਪ੍ਰਤੱਖ ਹੀ ਹੋ ਗਿਆ ਕਿ ਟਿੱਡੀ ਦਲ ਕੁਛ ਹਿੱਸਾ ਗੁਜਰਾਤ ਦਾ ਚਟਮ ਕਰਕੇ ਫਿਰ ਪੱਛਮੀ ਰਾਜਸਥਾਨ ਦੇ ਵਿੱਚ ਦਾਖਲ ਹੋ ਚੁੱਕਾ ਵਾ। ਔਰ ਪੱਛਮੀ ਰਾਜਸਥਾਨ ਤੋਂ ਕੀ ਭਾਵ ਆ ਕਿ ਜਿਸ ਤਰ੍ਹਾਂ ਹੁਣ ਗੰਗਾਨਗਰ, ਕਰਨਪੁਰ, ਔਰ ਇਹ ਇਲਾਕਾ ਉਹ ਇਲਾਕਾ ਜਿਹੜਾ ਸਾਡੇ ਤੋਂ ਓਨਾ ਹੀ ਦੂਰ ਹੈ ਜਿੰਨਾ ਬਠਿੰਡਾ। ਤਾਂ ਤੁਸੀਂ ਹਿਸਾਬ ਲਾ ਲਓ ਕਿ ਪੰਜਾਬ ਤੋਂ ਕਿੰਨਾ ਨੇੜੇ ਆ। ਗੰਗਾਨਗਰ ਤੋਂ ਅਬੋਰ ਜਾਂ ਅਬੋਰ ਦਾ ਜਿਹੜਾ ਆਖਰੀ ਏਰੀਆ ਮੇਰੇ ਖਿਆਲ ਦੇ ਨਾਲ ਗੁਮਜ਼ਾਲ ਪੈਂਦਾ, ਉਹ ਗੰਗਾਨਗਰ ਦੇ ਬਿਲਕੁਲ ਹੱਦ ਤੇ ਹੀ ਆ, ਕਹਿ ਲਓ ਬਿਲਕੁਲ ਨੇੜੇ ਹੀ ਆ, ਬਿਲਕੁਲ ਗੰਗਾਨਗਰ ਦੀਆਂ ਬਰੂਹਾਂ ਤੇ ਹੀ ਆ ਜਿੱਥੇ ਜਾ ਕੇ ਪੰਜਾਬ ਮੁੱਕਦਾ ਵਾ। ਤਾਂ ਉੱਥੋਂ ਦੀਆਂ ਇਹ ਖਬਰਾਂ ਆਉਣ ਰਹੀਆਂ ਕਿ ਉਸ ਏਰੀਏ ਦੇ ਵਿੱਚ ਕੁਝ ਥਾਵਾਂ ਤੇ ਟਿੱਡੀ ਦਲ ਦਾ ਹਮਲਾ ਹੋਇਆ। ਉਹ ਵਿਚਾਰੇ ਬਰਾਨੀ ਜਿਨ੍ਹਾਂ ਨੇ ਫਸਲਾਂ ਬੀਜੀਆਂ, ਬਰਾਨੀ ਫਸਲਾਂ ਤੋਂ ਭਾਵ ਇਹ ਹੁੰਦਾ ਰਾਜ ਕਰਨਵੀਰ ਸਿੰਘ ਜੀ, ਜਿੱਥੇ ਪਾਣੀ ਨਾਲ ਸਿੰਜਾਈ ਨਹੀਂ ਹੁੰਦੀ, ਮਤਲਬ ਕਿ ਕੁਦਰਤੀ ਜੋ ਬਾਰਿਸ਼ ਵਗੈਰਾ ਹੁੰਦੀ ਆ
ਕੁਦਰਤੀ ਸਿੰਜਾਈ ਤੇ ਹੀ ਕਿਸਾਨ ਨਿਰਭਰ ਰਹਿੰਦੇ, ਉਹਨੂੰ ਬਰਾਨੀ ਖੇਤੀ ਕਹਿ ਦਿੰਦੇ ਆ। ਤਾਂ ਉਹ ਜਿਹੜੀ ਟਿੱਬਿਆਂ ਦੇ ਵਿੱਚ ਫਸਲ ਕੋਈ ਬੀਜੀ ਸੀਗੀ ਗਰੀਬਾਂ ਨੇ, ਉਹ ਵੀ ਚਟਮ ਕਰ ਗਏ ਆ ਟਿੱਡੀ ਦਲ ਵਾਲੇ। ਤਾਂ ਇਹ ਹੁਣ ਹੌਲੀ ਹੌਲੀ ਅੱਗੇ ਵੱਧਦਾ ਪਿਆ। ਇਹਨਾਂ ਮਹਿਕਮਿਆਂ ਨੇ ਅਲਰਟ ਜਾਰੀ ਕੀਤਾ, ਪਰ ਹੱਲ ਕੋਈ ਨਹੀਂ ਦੱਸ ਰਿਹਾ। ਉੱਥੇ ਤੇ ਉਹ ਪੀਪੇ ਵੀ ਵਜਾਉਂਦੇ ਨਜ਼ਰ ਆਉਂਦੇ ਆ ਵੀਡੀਓਜ਼ ਦੇ ਵਿੱਚ, ਹਾਹਾਕਾਰ ਮਚਾਉਂਦੇ ਆ, ਸ਼ੋਰ ਮਚਾਉਂਦੇ ਆ, ਥਾਲੀਆਂ ਮਚਾਉਂਦੇ, ਇੱਥੋਂ ਤੱਕ ਕਿ ਕੁਛ ਲੋਕ ਜਿਹੜੇ ਆ ਉਹ ਸਪੀਕਰ ਤੱਕ ਲਾਉਂਦੇ ਆ ਖੇਤਾਂ 'ਚ। ਪਰ ਜਿੱਥੇ ਵੀ ਉਹ ਪੈਂਦਾ ਟਿੱਡੀ ਦਲ ਫਿਰ ਛੱਡਦਾ ਕੱਖ ਨਹੀਂ ਆ। ਤਾਂ ਦੇਖੋ ਹੁਣ ਅੱਗੇ ਕੀ ਬਣਦਾ। ਸੌਖੀ ਸੁੱਖ ਸਕਦੇ ਆ ਕਿ ਇਹੋ ਜਿਹਾ ਹਮਲਾ ਨਾ ਹੋਵੇ, ਪੰਜਾਬ ਦੇ ਕਿਸਾਨ ਇਹੋ ਜਿਹਾ ਹਮਲਾ ਨਹੀਂ ਚੱਲ ਸਕਣਗੇ। ਖਾਸ ਤੌਰ ਤੇ ਜਿਹੜਾ ਫਾਜ਼ਿਲਕਾ ਏਰੀਆ ਜਾਂ ਅਬੋਹਰ ਏਰੀਆ, ਮਲੋਟ ਏਰੀਆ, ਜੇ ਇਸ ਏਰੀਏ ਦੇ ਵਿੱਚ ਹੁੰਦਾ, ਨਰਮਾ ਪੱਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤਾਂ ਤਬਾਹੀ ਅੱਗੇ ਵੀ ਹੋਈ ਸੀਗੀ 2-4 ਸਾਲ ਪਹਿਲਾਂ ਵੀ। ਇਸ ਤਰ੍ਹਾਂ ਦੀ ਨਰਮੇ ਦੀ ਫਸਲ ਜਿਹੜੀ ਉਹ ਮਰ ਗਈ ਸੀਗੀ 4 ਕੁ ਸਾਲ 5 ਸਾਲ ਪਹਿਲਾਂ। ਤਾਂ ਇਸ ਤਰ੍ਹਾਂ ਦੀ ਕਿਤੇ ਵੀ ਜੇ ਬਰਬਾਦੀ ਹੁੰਦੀ ਆ ਅੱਜ ਦੀ ਹਾਲਤ ਦੇ ਵਿੱਚ, ਮੈਂ ਕਹੂੰਗਾ ਕਿ ਰਾਜਸਥਾਨ ਦੇ ਵਿੱਚ ਜੇ ਹੋਈ ਆ ਤਾਂ ਉਹਨਾਂ ਵਾਸਤੇ ਵੀ ਬਹੁਤ ਵੱਡੀ ਬਰਬਾਦੀ ਆ। ਤੇ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਟਿੱਡੀ ਦਲ ਦਾ ਹਮਲਾ ਹੁੰਦਾ, ਉਹ ਵੀ ਬਹੁਤ ਵੱਡੀ ਬਰਬਾਦੀ ਲੈ ਕੇ ਆਊਗਾ। ਤਾਂ ਇਹ ਲੋਕ ਜਿਹੜੇ ਮਾਹਰ ਨੇ, ਮਹਾਰਤ ਰੱਖਦੇ ਥੋੜੀ ਜਿਹੀ ਇਹੋ ਜਿਹੇ ਮਾਮਲਿਆਂ 'ਚ, ਉਹਨਾਂ ਨਾਲ ਕੁਛ ਨਾਲ ਮੇਰੀ ਗੱਲ ਹੋ ਰਹੀ ਸੀ। ਉਹ ਕਹਿੰਦੇ ਕਿ ਦੇਖੋ ਇਹ ਜਿੱਥੇ ਵੀ ਜਾਂਦਾ ਨਾ, ਇੱਕ ਤੇ ਫਸਲ ਖਾਂਦਾ ਹੀ ਖਾਂਦਾ, ਇਹ ਉਹ ਰੇਤੇ ਦੇ ਵਿੱਚ ਆਂਡੇ ਵੀ ਦੇ ਜਾਂਦਾ, ਲਾਰਵਾ ਵਗੈਰਾ ਜਿੱਦਾਂ ਹੁੰਦਾ। ਤਾਂ ਜਾਣ ਤੋਂ ਬਾਅਦ ਵੀ ਬਰਬਾਦੀ ਜਿਹੜੀ ਉਹ ਵਰਾਉਂਦਾ ਰਹਿੰਦਾ। ਸੋ ਦੇਖਦੇ ਆ ਕਿ ਅੱਗੇ ਕਿਸ ਤਰ੍ਹਾਂ ਇਹ ਪ੍ਰਬੰਧ ਕਰਦੇ ਆ। ਪਰ ਮੇਰੇ ਖਿਆਲ ਦੇ ਨਾਲ ਇਹ ਪ੍ਰਬੰਧ ਕੁਛ ਨਹੀਂ ਕਰਨਗੇ। ਸਿਰਫ ਤੇ ਸਿਰਫ ਕੁਦਰਤ ਤੇ ਹੀ ਕਿਸਾਨ ਜਿਹੜਾ ਨਿਰਭਰ ਆ, ਜਾਂ ਟਿੱਡੀ ਦਲ ਦੇ ਰਹਿਮੋ ਕਰਮ ਤੇ ਕਹਿ ਲਓ ਕਿ ਸ਼ਾਇਦ ਉਹ ਪਿੱਛੇ ਪੁੱਠਾ ਮੁੜ ਜਾਵੇ। ਜੀ ਹਾਲਾਤ ਜਿਹੜੇ ਉਹ ਆਉਣ ਵਾਲੇ ਸਮੇਂ 'ਚ ਨਾਜ਼ੁਕ ਹੀ ਨੇ, ਵੀ ਪਤਾ ਨਹੀਂ ਕੀ ਬਣਨਾ ਆ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਮੀ ਸੱਚ ਪੁੱਛੇ ਤਾਂ ਟਰੱਕਿੰਗ ਬਿਜ਼ਨਸ ਤੋਂ ਮੈਂ ਬਿਲਕੁਲ ਥੱਕ